कदे जुत्ती पाई ना मैं कोई कपड़ा पाया ना कोई मैं खुशी को देखी ना कोई ना कुछ भी नहीं मैं देखा हैगा। बचपन तो मेरी शादी हो गई, मेरे बच्चे हो गए, बच्चों तो बाद मेरा मियां दा जेहड़ा ताल्लुकात सी ना कुछ सही नहीं सी हैगा। ਤੁਹਾਡੇ ਨਾਲ। हाँ जी। ਅੱਛਾ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਅਸੀਂ ਅੱਜ ਆਏ ਹਾਂ ਜੀ ਆਪਣੇ ਕਿਤੇ ਜ਼ਰੂਰਤਮੰਦ ਘਰ ਸੀਗਾ। ਇਹਨਾਂ ਦੀ ਬੜੀ ਦੁਖੀ ਕਹਾਣੀ ਆ। ਮਾਂ ਪਿਓ ਦੀ ਇਕੱਲੀ ਇਕੱਲੀ ਧੀ ਸੀਗੀ। ਮਾਂ ਪਿਓ ਵੀ ਫੌਤ ਹੋ ਗਏ ਆ ਤੇ ਜਿਹੜਾ ਸਿਰ ਦਾ ਸਾਈਂ ਸੀ ਉਹ ਵੀ ਬਸ ਇਸੇ ਤਰ੍ਹਾਂ ਹੀ ਆ। ਕੋਈ 24-25 ਮਹੀਨੇ ਮਿਹਨਤ ਤਰਲੇ ਕਰਕੇ ਲੈ ਕੇ ਆਉਂਦੇ ਆ। ਘਰ ਜਵਾਈ ਰੱਖਿਆ ਸੀ, ਉਸ ਤੋਂ ਬਾਅਦ ਫਿਰ ਚਲ ਜਾਂਦਾ ਆ। ਬੱਚੇ ਤਿੰਨ ਆ, 2 ਬੱਚੀਆਂ, 1 ਬੇਟਾ ਆ ਇਹਨਾਂ ਦਾ। ਤੇ ਹੁਣ ਬੜੀ ਜਿਹੜੀ ਬੱਚੀ ਉਹਦੀ ਸ਼ਾਦੀ ਰੱਖੀ ਆ, ਉਹਦੇ ਲਈ ਜਿਹੜੇ ਮੁਖੱਈਰ ਹਜ਼ਰਾਤ ਆ ਉਹਨਾਂ ਅੱਗੇ ਅਪੀਲ ਸੀ ਤੇ ਉਹਨਾਂ ਲਈ ਕੁਛ ਨਾ ਕੁਛ ਕਰਨ। ਚਲੋ ਇਹ ਆਪਣੀ ਲੋਕਾਂ ਦੇ ਘਰਾਂ 'ਚ ਵਿਚਾਰੀ ਕੰਮ ਕਰਕੇ ਆਪਣਾ ਬੁੱਤਾ ਲਾਉਂਦੀ ਆ ਤੇ ਇਹ ਆ ਕਿ ਚਲੋ ਕੋਈ ਬੱਚੀ ਦਾ ਥੋੜ੍ਹਾ ਬਹੁਤਾ ਸਮਾਨ। ਦੇਖੋ ਜੀ, ਇਸ ਸਾਡੇ ਜ਼ਮਾਨੇ ਦੇ ਵਿੱਚ ਬੱਚੀ ਕਿੰਨੀ ਖੂਬਸੂਰਤ ਮਰਜ਼ੀ ਹੋਵੇ, ਕਿੰਨੀ ਮਰਜ਼ੀ ਹੁਨਰਮੰਦ ਹੋਵੇ, ਕਿੰਨੀ ਮਰਜ਼ੀ ਤਮੀਜ਼ ਵਾਲੀ ਹੋਵੇ, ਲੇਕਿਨ ਜਦੋਂ ਤੱਕ ਉਹਦੇ ਨਾਲ ਸਮਾਨ ਦਾ ਟਰੱਕ ਨਹੀਂ ਨਾ ਜਾਂਦਾ ਹੈਗਾ, ਹਸੀਅਤ ਦੇ ਮੁਤਾਬਕ ਕੋਈ ਡਾਲਾ ਦੇ ਲਵੇ, ਕੋਈ ਟਰੱਕ ਦੇ ਲਵੇ, ਕੋਈ 2-4 ਟਰੱਕ ਦੇ ਲੈਣ, ਉਹ ਆਪਣੀ ਹਸੀਅਤ ਹੁੰਦੀ ਆ। ਤੇ ਸਾਡੇ ਜਿਹੜੇ ਇਹ ਲਾਲਚੀ ਲੋਕ ਆ ਉਹ ਇਸੇ ਵਜ੍ਹਾ ਤੋਂ ਧੀ ਭੈਣ ਦੀ ਇੱਜ਼ਤ ਕਰਦੇ। ਇੰਨਾ ਕੁਛ ਲੈ ਕੇ ਵੀ ਇੱਜ਼ਤ ਕਰ ਲੈਣ ਤਾਂ ਮੈਂ ਕਹਿੰਦਾ ਬੜੀ ਗੱਲ ਆ। ਤੇ ਮਾਤੜ ਬੰਦਿਆਂ ਕੋਲ ਵਿਚਾਰਿਆਂ ਕੋਲ ਤਾਂ ਜਿਹੜੇ ਮੰਜੇ ਬਿਸਤਰੇ ਉਹ ਵੀ ਦੇਣੇ ਔਖੇ ਹੋਏ ਆ। ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਆ, ਸਹੂਲਤਾਂ ਤਾਂ ਬਹੁਤ ਦੂਰ ਦੀ ਗੱਲ ਆ। ਤੁਸੀਂ ਦੱਸੋ ਆਪਣਾ ਕੀ ਹੈ ਜੀ, ਕੀ ਤੁਹਾਡੀ ਕਹਾਣੀ ਆ? मेरी कहानी ये है कि मैं एक मेरी बचपन तो मेरी शादी हो गई, मेरे बच्चे हो गए, बच्चों तो बाद मेरा मियां दा जेहड़ा ताल्लुकात सी ना कुछ सही नहीं सी हैगा। ਤੁਹਾਡੇ ਨਾਲ। हाँ जी। ਅੱਛਾ। तो बस इसी तरह जिंदगी गुजरती गई, मैं भी जिंदगी अपनी गुजारती गई। चलो मेरे बच्चे आ, ਜੀ क्योंकि ਜੀ। मैं अपने बच्चे छोड़ना नहीं सी चाहती, ਜ਼ਾਹਰਾ ਜੀ, ਔਰਤ ਦੇ ਜਦੋਂ ਬੱਚੇ ਹੋ ਜਾਂਦੇ ਫਿਰ ਉਹਨੂੰ ਉਹੀ ਆਪਣਾ ਸਾਰਾ ਜਹਾਨ क्योंकि ਲੱਗਦਾ अगर ਆ। मेरा कोई बहन भाई हुंदा तो मैं छोड़ दिंदी, मेरा माँ बाप हुंदा मैं छोड़ दिंदी, बच्चे नहीं मैं छड़ सकी। इस वास्ते मैं खुद ये सोचा कि मैं मेहनत मजदूरी कर लवां, करके मैं अपने बच्चे पाल लवां। ते इस वास्ते मैं अपने ਤੇ बच्चे ਮਿਹਨਤ ਮਜ਼ਦੂਰੀ ਤੁਸੀਂ ਕੀਤੀ ਲੋਕਾਂ ਦੇ ਘਰਾਂ 'ਚ ਜਾ हाँ ਕੇ जी ਕੰਮ मैं ਕੀਤੇ, घरां च ਉਹ कम्म ਕੰਮ करदी ਕੀਤੇ ਜਿਹੜੇ ਆਮ ਲੋਕ ਆਪਣੇ ਜਨਾਨੀਆਂ ਕੋਲ ਨਹੀਂ नहीं ਕਰਵਾਉਣਾ करदे। ਚਾਹੁੰਦੇ। साढ़े खानदान च कम्म तो कोई नहीं सी करदा, लेकिन मैं अपनी बच्चियां दी खातर मेरे बाप जेहड़े सीगे ओह जरा बजुर्ग सीगे, ओह कम्म नहीं सी कर सकदे। इस वास्ते मैं अपने बाप कोलों इजाजत लैके मैं खुद कम्म करना, खुद देखो मेहनत जी, करनी। मिहनत विच मिहना हाँ कोई जी, नहीं हैगा, लेकिन मैं मेहनत करके अपने बच्चे साडा पढ़ाए। जिहड़ा ज्यादा तो नहीं मैं पढ़ा लोग आ, सकी, लेकिन मैं ना जिन्ना भी पढ़ा सकी मैं उन्ना क अपने ਉਹ बच्चों ਇਸ को ਚੀਜ਼ ਨੂੰ पढ़ाया। ਬੜਾ ਤਾਨਾ ਮਹਿਣਾ ਸਮਝ ਲੈਂਦੇ ਵੀ ਸਾਡੀ ਕੁੜੀ ਉੱਦਾਂ ਭਾਵੇਂ ਹੱਥ ਨਾ ਰੱਖਣ ਈਦ ਸ਼ਬਰਾਤ हाँ ਤੇ, जी। ਗਮੀ ਖੁਸ਼ੀ ਤੇ ਨਾਲ ਨਾ ਕਰਨ, नहीं ਲੇਕਿਨ ਗੱਲਾਂ ਕਰਨ ਨੂੰ ਉਹ हाँ जी, ਬਥੇਰੇ ਪਏ गल्लां ਹੁੰਦੇ। कानू तो ਹਾਂ। शरीका गल्लां बथेरियां करदा वा कि कम्म करदी आ, ये आ वो आ, साडी इज्जत नहीं रहिंदी हैगी इस तरह। फिर मैं कहा ਤੇ तुसीं ਘਰ मैनू ਬੈਠੀ ਨੂੰ ਦੇਈ ਜਾਓ, घर ਫਿਰ बैठी नू तुसीं देई जाओ, ਇਹਦਾ मैनू केड़ी ਦਿਲ जरूरत ਕਰਦਾ पई ਆ है कि मैं बाहर ਕੰਮ। जाके ते मैं लोकां दीयां मेहनतां मजदूरियां करां। मेरा नहीं दिल करदा कि मैं भी अपनी आराम दी जिंदगी अपने घर अपने बच्चियां नाल गुजारां। ਠੀਕ। ਤੁਹਾਡੀ ਸ਼ਾਦੀ ਤੋਂ ਕਿੰਨੀ ਕੁ ਦੇਰ ਬਾਅਦ ਤੁਹਾਡੇ ਤਾਲੁਕਾਤ ਮੀਆਂ ਨਾਲ ਖਰਾਬ ਹੋ ਗਏ? मेरे तल्लुकात खराब हो गए आ, कोई 7-8 साल हो गए। ਅੱਛਾ, ਕੀ ਵਜ੍ਹਾ ਕੀ ਬਣੀ ਸੀ? ਵਜ੍ਹਾ ਬਸ ਇਸੇ ਤਰ੍ਹਾਂ ਸੀ ਨਾ ਕਿ ਘਰ ਦਮਾਦ ਰੱਖਿਆ ਹੋਇਆ ਸੀਗਾ ਵੀ ਚਲੋ ਕੋਈ ਨਹੀਂ, ਮੇਰਾ ਕਿਹੜਾ ਕੋਈ ਹੈਗਾ ਘਰ ਭੈਣ ਜਵਾਈ ਇਹਨੂੰ ਭਾਈ। ਕਹਿੰਦੇ ਹਾਂਜੀ, ਘਰ ਜਵਾਈ ਰੱਖਿਆ ਹੋਇਆ ਸੀਗਾ, ਇਸ ਵਾਸਤੇ ਤੇ ਉਹ ਬਸ ਉਹਨਾਂ ਦੀ ਬਣਦੀ ਨਹੀਂ ਸੀ ਹੈਗੀ। ਜਰਾ ਕ ਅਵਾਰਾ ਵੀ ਸੀਗੇ ਥੋੜੇ ਜੇ, 2 ਇਦਾਂ ਯਾਰਾਂ ਬੇਲੀਆਂ ਨਾਲ ਇਦਾਂ ਚਲੇ ਜਾਣਾ ਆ ਜਾਣਾ ਚੱਲ ਜਾਣਾ, ਤਾਂ ਕਰਕੇ ਬਸ ਮੇਰੇ ਅੱਬੂ ਨੇ ਕਹਿਣਾ ਕਿ ਤੂੰ ਆਪਣੇ ਬੱਚਿਆਂ ਵੱਲ ਧਿਆਨ ਦਿਆ ਕਰ, ਬੀਵੀ ਵੱਲ ਧਿਆਨ ਦਿਆ ਕਰ। ਤੇ ਉਹਨੇ ਕਹਿਣਾ ਕਿ ਮੈਨੂੰ ਇਸ ਤਰ੍ਹਾਂ ਕਹਿੰਦੇ ਆ, ਤੇਰਾ ਬਾਪ ਇਸ ਤਰ੍ਹਾਂ ਕਹਿੰਦਾ, ਇਸ ਤਰ੍ਹਾਂ। ਫਿਰ ਮੈਂ ਕਿਹਾ ਵੀ ਸਹੀ ਕਹਿ ਰਹੇ ਆ ਵੀ ਤੂੰ ਹੁਣ ਜਵਾਨੀ ਦੀ ਇਹ ਤਾਂ ਜ਼ਿੰਦਗੀ। ਮੇਰਾ ਬਾਪ ਕਹਿੰਦਾ, ਜੇ ਤੇਰਾ ਬਾਪ ਹੁੰਦਾ ਉਹ ਵੀ ਉਹਨੇ ਵੀ ਤਾਂ ਕਹਿਣਾ ਹੀ ਉਹਨੇ ਵੀ ਸੀ, ਤਾਂ ਕਹਿਣਾ ਹੀ ਲੇਕਿਨ ਉਹ ਸੀਗਾ, ਦੂਜੇ ਦੀ ਗੱਲ ਕੀਤੀ ਸੀ ਬਹੁਤੀ ਬਹੁਤ ਹੀ ਮਹਿਸੂਸ ਹੁੰਦੀ ਆ। ਇਹ ਵੀ ਦਿਲ ਚ ਹੋਣਾ ਨਾ ਕਿਤੇ ਵੀ ਮੈਂ ਘਰ ਜਵਾਈ ਕਰਕੇ ਪਤਾ ਨਹੀਂ ਤਾਂ ਮੈਨੂੰ ਕਹਿੰਦੇ। ਹਾਂਜੀ, ਇਸ ਤਰ੍ਹਾਂ ਹੀ ਕਰਕੇ ਹਾਲਾਂਕਿ ਗੱਲ ਤਾਂ ਭਲੇ ਦੀ ਸੀਗੀ। ਗੱਲ ਭਲੇ ਦੀ ਸੀਗੀ, ਕਿਉਂਕਿ ਜਿੰਨਾ ਤੱਕ ਮੇਰੇ ਅੱਬੂ ਮਾਸ਼ਾਅੱਲਾ ਜਵਾਨ ਸੀਗੇ ਉਹਨਾਂ ਚ ਕਿਤੋਂ ਕਰਦੇ ਸੀਗੇ। ਉਸ ਤੋਂ ਬਾਅਦ ਫਿਰ ਉਹ ਹੁਣ ਜ਼ਈਫ ਹੁੰਦੇ ਸਾਰੀ ਉਮਰ ਉਹਨਾਂ ਨੇ ਜ਼ਿੰਮੇਵਾਰੀ ਥੋੜੋ, ਹਾਂਜੀ। ਬੰਦਾ ਵਿਆਹ ਫਿਰ ਵਰਿਆ ਇਸ ਜਾਂਦਾ, ਵਾਸਤੇ ਬੱਚੇ ਹੋ ਫਿਰ ਮੈਂ ਜਾਂਦੇ। ਖੁਦ ਕਰਨਾ ਕੰਮ ਸ਼ੁਰੂ ਕਰਤਾ। ਹੁਣ 5 ਸਾਲ ਤੋਂ ਮੈਂ ਖੁਦ ਕੰਮ ਕਰ ਰਹੀ ਹਾਂ, ਆਪਣੇ ਬੱਚਿਆਂ ਨੂੰ ਉਹ ਪਾ ਤਾਂ ਕੁਝ ਰਹੀ ਵੀ ਹਾਂ। ਨਹੀਂ ਦਿੰਦੇ ਹੋਣੇ, ਐਵੇਂ ਥੋੜਾ ਬਹੁਤੇ ਹੋਣਾ, 2-3 ਹਜ਼ਾਰ ਰੁਪਈਆ ਬੜੀ ਦਿੰਦੇ ਹੋਣਗੇ। ਭਾਈ ਕੁਛ ਨਹੀਂ ਦਿੰਦੇ ਹੈਗੇ, ਬਸ ਏਦਾਂ ਹੀ ਆ, ਜ਼ਿੰਦਗੀ ਗੁਜ਼ਰ ਗਈ ਜਿਸ ਤਰ੍ਹਾਂ ਦੀ ਵੀ ਹੈ। ਜਿਨ੍ਹਾਂ ਦੇ ਸੌਖੇ ਹਾਲਾਤ ਆ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਦਿਨ ਚੜ੍ਹਦਾ ਕਦੋਂ ਤੇ ਛਿਪਦਾ ਕਦੋਂ, ਪਰ ਜਿਨ੍ਹਾਂ ਦੇ ਹਾਲਾਤ ਮੈਂ ਤਾਂ ਔਖੇ ਉਹਨਾਂ ਆ ਦੀ ਕਮਾਈ ਦਾ ਮੈਂ ਤਾਂ ਅੱਜ ਤੱਕ ਉਹਨਾਂ ਲਈ ਤੇ ਇੱਕ ਘੰਟਾ ਇੱਕ ਦਿਨ ਹਾਂਜੀ ਜਿੱਡਾ ਹੋ ਨਾ ਕਦੇ ਜਾਂਦਾ। ਜੁੱਤੀ ਪਾਈ, ਨਾ ਮੈਂ ਕੋਈ ਕੱਪੜਾ ਪਾਇਆ, ਨਾ ਕੋਈ ਮੈਂ ਖੁਸ਼ੀ ਕੋਈ ਦੇਖੀ, ਨਾ ਕੋਈ ਨਾ
ਕੁਝ ਵੀ ਨਹੀਂ ਮੈਂ ਦੇਖਿਆ ਹੈਗਾ। ਬਸ ਹਸਰਤ ਤਾਂ ਹਰ ਬੰਦੇ ਦੀ ਹੁੰਦੀ ਵੀ ਮੇਰੇ ਲਈ ਆ ਵੀ ਚੀਜ਼ਾਂ ਹੋਣ, ਮੇਰੇ ਲਈ ਆ ਵੀ ਹਾਂਜੀ। ਚੀਜ਼ਾਂ ਹੋਣ। ਤੇ ਬਸ ਇਸੇ ਤਰ੍ਹਾਂ ਕਰਕੇ ਮੇਰੀ ਜ਼ਿੰਦਗੀ ਇਦਾਂ ਹੀ ਗੁਜ਼ਰ ਗਈ। ਹੂੰ। ਮੈਂ ਰੋਂਦੀ ਵੀ ਰਹਿਣਾ ਹਰ ਵਕਤ, ਅੱਲਾ ਅੱਗੇ ਦੁਆ ਵੀ ਕਰਨਾ ਕਿ ਅੱਲਾ ਸੁਣੇ। ਚਲੋ ਜਿਸ ਤਰ੍ਹਾਂ ਦੀ ਵੀ ਜ਼ਿੰਦਗੀ ਹੈਗੀ ਹੈ, ਮੈਂ ਤੇ ਆਪਣੀ ਵੀ ਜ਼ਿੰਦਗੀ ਗੁਜ਼ਾਰ ਲਈ ਹੈ, ਬੱਚਿਆਂ ਲਈ ਪਰ ਕੁਛ। ਆਉਣ ਵਾਲੀ ਜ਼ਿੰਦਗੀ ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ਨਹੀਂ ਤਬਾਹ ਕਰਨੀ ਹੈਗੀ। ਬਹੁਤ ਮਾੜੇ ਹਾਲਾਤ ਆ ਜੀ, ਤੇ ਆਪਣੇ ਜਿਹੜੇ ਖਾਂਦੇ ਪੀਂਦੇ ਸਹਿੰਦੇ ਬੰਦੇ ਆ ਉਹਨਾਂ ਚਲੋ ਅੱਗੇ ਮੈਂ ਇਹੀ ਅਪੀਲ ਆ। ਸੋਚਿਆ ਸੀ ਕਿ ਮੈਂ ਬੇਟੀ ਦੀ ਨਾ ਸ਼ਾਦੀ ਕਰ ਲਵਾਂ। ਚਲੋ ਚਲੋ ਜਿਹੜੇ ਉਹਨਾਂ ਨੇ ਆਸਰਾ ਕਰਨ ਤੰਗੀ ਥੋੜਾ ਦੇ ਦਿਨ ਬਹੁਤਾ। ਜਿਹੜੇ ਇੱਥੇ ਦੇਖਿਆ, ਚਲੋ ਆਪਣੇ ਘਰ ਜਾ ਕੇ ਕੋਈ ਖੁਸ਼ੀ ਦੇ ਕੋਈ ਦਿਨ ਦੇਖ ਲੈਣ ਉਹ। ਅੱਲਾ ਕਰੇ ਜੀ, ਅੱਲਾ ਕਰੇ ਹਰ ਤੇ ਧੀ ਚਲੋ ਭੈਣ ਦਾ ਮੈਂ ਕਹਿੰਦਾ ਨਸੀਬ ਜੀ ਮੈਂ ਚੰਗਾ ਸ਼ਾਦੀ ਕਰੇ। ਕਰ ਦੇਣੀ ਆ ਹੁਣ ਬੇਟੀ ਅੱਲਾ ਦੀ। ਦੀ ਜ਼ਾਤ। ਤੇ ਮੇਰੀ ਅਪੀਲ ਆ ਉਹਨਾਂ ਦੇ ਅੱਗੇ, ਚਲੋ ਮੈਨੂੰ ਕੋਈ ਆਪਣੀ ਇਮਦਾਦ ਦੇਣ ਤੇ ਚਲੋ ਮੈਂ ਆਪਣੀ ਬੇਟੀ ਨੂੰ ਸੁਰਖਰੂ ਕਰਾਂ ਆਪਣੇ। ਅਸਲ ਸੋਚਿਆ ਜਾਵੇ ਤਾਂ ਇਮਦਾਦ ਕਿਸੇ ਦੀ ਨਹੀਂ ਹੁੰਦੀ, ਉਹ ਆਪਣੀ ਨਿਜਾਤ ਹੁੰਦੀ ਆ। ਜੇ ਕਿਸੇ ਨੇ ਜਿਹੜਾ ਸਮਝਦਾ ਵੀ ਮੇਰਾ ਹੱਕ ਬਣਦਾ, ਮੇਰੇ ਕੋਲ ਰੱਬ ਨੇ ਮੈਨੂੰ ਦਿੱਤਾ ਆ, ਤੁਹਾਡੀ ਜਗ੍ਹਾ ਤੇ ਉਹ ਦੇਣ ਵਾਲੇ ਵੀ ਹੋ ਸਕਦੇ ਆ। ਇਹ ਰੱਬ ਨੇ ਤਕਸੀਮ ਕੀਤੀ ਹੈ ਨਾ ਵੀ ਇੱਕ ਨੂੰ ਦੇਣ ਵਾਲਾ ਬਣਾਇਆ, ਇੱਕ ਨੂੰ ਲੈਣ ਵਾਲਾ ਬਣਾਇਆ, ਤੇ ਉਹ ਸਾਨੂੰ ਉਸ ਲਿਸਟ ਵਿੱਚ ਵੀ ਰੱਖ ਸਕਦਾ ਹੈ। ਪਰ ਇਹ ਆ ਕਿ ਜਦੋਂ ਆਪਾਂ ਕਿਸੇ ਨੂੰ ਇਦਾਂ ਦਿੰਦੇ ਆ ਤਾਂ ਸਮਝ ਲਓ ਆਪਣਾ ਹੀ ਅੱਗੇ ਭਲਾ ਹੁੰਦਾ ਹੈ। ਉਹਦਾ ਭਲਾ ਜਿਹੜਾ ਨਾ ਹੋਣਾ, ਉਹ ਇੱਕ ਡਿਪੋਜ਼ਿਟ ਆ, ਤੁਸੀਂ ਆਪਣਾ ਕਰਦੇ ਆ ਤੇ ਅੱਗੇ ਜਾ ਕੇ ਉਹਨੂੰ ਕੈਸ਼ ਕਰਾਉਣਾ ਆ। ਤੇ ਹੋਰ ਆਪਣੇ ਫਿਰ ਦਾਲ ਪਾਣੀ ਦਾ ਸਿਲਸਿਲਾ ਕਿਸ ਤਰ੍ਹਾਂ ਚੱਲਦਾ? ਇਸੇ ਤਰ੍ਹਾਂ ਮਿਹਨਤ ਬਸ ਮਜ਼ਦੂਰੀ? ਦਾਲ ਪਾਣੀ ਦਾ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਵਾ। ਕੰਮ ਕਾਰ ਜਦੋਂ ਕਰੀਦਾ ਵਾ ਫਿਰ ਉਹ ਘਰ ਵਾਲੇ ਵੀ ਇਮਦਾਦ ਦੇ ਦਿੰਦੇ ਆ, ਯਾਨੀ ਕਿ ਸਬਜ਼ੀ ਵਗੈਰਾ, ਬਚੀ ਆਟਾ ਹੋਈ। ਵਗੈਰਾ। ਹਾਂਜੀ ਇਸੇ ਤਰ੍ਹਾਂ ਵਧੀ ਹੋਈ ਫਿਰ, ਸ਼ਾਇਦ। ਹਾਂਜੀ ਇਸੇ ਤਰ੍ਹਾਂ ਹੀ ਆ ਫਿਰ। ਕੱਪੜੇ ਵੀ ਕਹਿਣਾ ਆ ਲੈ ਜਾਓ, ਹਾਂਜੀ ਸਾਡੇ ਹੁਣ ਕੱਪੜੇ ਨਹੀਂ ਵੀ ਪਾਉਣ ਫਿਰ ਵਾਲੇ ਉਹਨਾਂ ਨੇ, ਨੇ, ਤੁਸੀਂ ਲੈ ਜਾਓ। ਹਾਂਜੀ ਤੁਸੀਂ ਕੱਪੜੇ ਲੈ ਲਵੋ, ਤੁਸੀਂ ਪਾ ਲਓ, ਅਸੀਂ ਤਾਂ ਪਾਣਾ ਹੀ ਆ। ਪਾਣੀ ਆ ਜੀ। ਅਸੀਂ ਤਾਂ ਬਿਸਮਿਲ੍ਲਾ ਕਰਕੇ ਅਸੀਂ ਤਾਂ ਫਿਰ ਲੈ ਹੀ ਲੈਣਾ। ਅਸੀਂ ਕਹਿੰਦੇ ਅਸੀਂ ਆਪਣਾ ਜਿਸਮ ਤੇ ਢੱਕਣਾ ਹੀ ਆ ਨਾ। ਸਹੀ ਗੱਲ। ਚਲੋ ਕੋਈ ਨਹੀਂ। ਇੱਕ ਵਾਰੀ ਫੇਰ ਕਹਿੰਦੇ ਆ ਜੀ, ਆਪਣੇ ਜਿਹੜੇ ਸਾਬੇ ਅਸੀਂ ਸਾਡੇ ਅੱਜ ਤੱਕ ਜਿੰਨੀਆਂ ਵੀ ਵੀਡੀਓ ਬਣੀਆਂ, ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਸਾਡੇ ਚੜ੍ਹਦੇ ਪੰਜਾਬ ਤੋਂ ਔਰ ਸਾਡੇ ਪਾਕਿਸਤਾਨੀ ਭਰਾਵਾਂ ਨੇ ਵੀ ਪੂਰੀ ਯਾਨੀ ਉਹ ਸਪੋਰਟ ਕੀਤੀ ਆ। ਕੋਈ ਅੱਜ ਤੱਕ ਸਾਇਲ ਐਸਾ ਨਹੀਂ ਜਿਹਦੀ ਵੀਡੀਓ ਬਣਾਈ ਹੋਵੇ ਤਾਂ ਉਹਦਾ ਭਲਾ ਨਾ ਹੋਇਆ ਹੋਵੇ। ਤੇ ਇਹ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਲੱਗਣ ਤੋਂ ਬਾਅਦ ਇਸ ਬੀਬੀ ਦਾ ਵੀ ਜਿਹੜਾ ਨਾ ਭਲਾ ਹੋਵੇ। ਇਹ ਵੀ ਆਪਣੇ ਬੱਚਿਆਂ ਦੀ, ਚਲੋ ਬਹੁਤਾ ਨਹੀਂ ਥੋੜਾ ਤਾਂ ਕੁਛ ਨਾ ਕੁਛ ਤਾਂ ਕਰੇ ਨਾ। ਹਾਂਜੀ ਮੈਂ ਬੇਟੀ ਦੀ ਸ਼ਾਦੀ ਕਰ ਬੇਟੀ ਦੀ ਰਹੀ ਸ਼ਾਦੀ ਹਾਂ। ਰੱਖੀ ਆ। ਬੇਟੀ ਦੀ ਸ਼ਾਦੀ ਯਾਨੀ ਕਿ 12 ਰਬੀਉ ਅੱਵਲ ਦੇ ਆਖਰੀ ਮਹੀਨੇ 'ਚ ਮੈਂ ਕਰ ਰਹੀ ਹਾਂ। ਮਤਲਬ ਥੋੜੇ ਦਿਨ ਹੀ ਰਹਿ ਗਏ ਫਿਰ ਤਾਂ, ਹਾਂਜੀ ਫਿਰ ਥੋੜੇ, ਬਹੁਤਾ ਟਾਈਮ ਤਾਂ ਨਹੀਂ ਹੈਗਾ। ਹਾਂਜੀ ਥੋੜੇ ਦਿਨ ਹੀ ਰਹਿ ਗਏ ਆ ਥੋੜੇ ਬਸ। ਦਿਨ ਹੀ ਰਹਿ ਗਏ ਤੇ ਕੋਈ ਚਲੋ ਹੋਰ ਕੋਈ ਨਹੀਂ, ਕੋਈ ਬੰਦਾ ਬੇਟੀਆਂ ਦਾ ਸੈੱਟ ਲੈ ਦੇਵੇ, ਕੋਈ ਬਰਤਨਾਂ ਹਾਂਜੀ ਦਾ, ਕੋਈ ਹਾਂਜੀ ਸੋਚੇ ਵੀ ਮੈਂ ਬਰਤਨ ਮੇਰੇ ਜ਼ਿੰਮੇ ਹੋ ਗਏ, ਮੈਂ ਬਰਤਨਾਂ ਦਾ, ਕੋਈ ਕਵੇ ਚਲੋ ਜਿਹੜੇ ਕੋਈ ਬਰਾਤ ਦੇ 10 ਬੰਦੇ ਆਣੇ ਉਹਨਾਂ ਨੂੰ ਰੋਟੀ ਦਾ ਜਿਹੜਾ। ਹਾਂਜੀ ਜ਼ਿਆਦਾ ਮਸਲਾ ਤਾਂ ਰੋਟੀ ਦਾ ਹੁੰਦਾ ਵਾ। ਆਇਆਂ ਦੀ ਫਿਰ ਇੱਜ਼ਤ ਬਣ ਜਾਂਦੀ ਆ ਕਿ ਚਲੋ ਬੰਦਾ ਘਰ ਆਇਆ ਵਾਲਾ ਜੀ। ਹਾਂ ਬਰਾਤੀਆਂ ਨੇ ਕਿਹੜਾ ਬਾਰ-ਬਾਰ ਆਉਣਾ ਹੁੰਦਾ, ਬਾਰ-ਬਾਰ ਆਉਣਾ ਹੁੰਦਾ ਵਾ। ਜਵਾਈ ਦੀ ਵੀ ਇੱਜ਼ਤ ਬਣ ਜਾਂਦੀ ਵੀ ਚਲੋ ਸੋਹਣਾ ਹਾਂਜੀ ਸਾਨੂੰ ਕਿ ਚਲੋ ਸਾਂਭਿਆ ਮੈਂ ਸੀ ਗਿਆ। ਗਿਆ ਸੀਗਾ ਉੱਥੇ ਤਾਂ ਉਹਨਾਂ ਨੇ ਮੈਨੂੰ ਰੋਟੀ ਦਿੱਤੀ, ਸਾਨੂੰ ਖਿਲਾਈ ਤੇ ਇਸੇ ਤਰ੍ਹਾਂ ਹੀ ਆ ਜੀ, ਰਲ ਮਿਲ ਕੇ ਸਾਰੇ ਦੋਸਤ ਕੁਛ ਭਾਂਡਿਆਂ ਦਾ ਕਰ ਦੇਣ, ਕੁਛ ਚਲੋ ਹਾਂਜੀ ਕੱਪੜੇ ਕੁਪੜੇ ਰੱਖਣ ਲਈ ਮਿਲ ਟਰੰਕ ਜਾਣ, ਪੇਟੀਆਂ ਦਾ ਕਰ ਕੋਈ ਦੇਣ, ਪੇਟੀ ਦੇ ਦੇਵੇ, ਕੋਈ ਕੋਈ 2-4 ਕੁਰਸੀਆਂ ਦਾ ਕਰ ਦੇਣ ਬੰਦੋਬਸਤ, ਹਾਂਜੀ ਕੋਈ ਆਏ ਗਏ ਲਈ ਜਿਹੜਾ ਖਾਣ ਪੀਣ ਦਾ ਬੰਦੋਬਸਤ ਕਰਨਾ ਉਹਦਾ ਕੋਈ ਇੰਤਜ਼ਾਮ ਹੋ ਜਾਵੇ। ਤੇ ਇਹ ਇਸੇ ਤਰ੍ਹਾਂ ਰਲ ਮਿਲ ਕੇ ਭਰਾਵਾਂ ਦੀ ਹੈਲਪ ਦੇ ਨਾਲ ਹੋਣਾ ਆ। ਉਮੀਦ ਕਰਦੇ ਹਾਂ ਜੀ ਸਾਡੇ ਸਾਰੇ ਦੋਸਤ ਜਿਹਨਾਂ ਨੇ ਸਾਡੀ ਵੀਡੀਓ ਦੇਖੀ ਆ ਉਹ ਕੁਛ ਨਾ ਕੁਛ ਜ਼ਰੂਰ ਕਰਨਗੇ। ਤੇ ਬਾਕੀ ਦੁਆ ਆ ਕਿ ਅੱਲਾਹ ਪਾਕ ਕਦੇ ਕਿਸੇ ਨੂੰ ਲੋੜ ਦੀ ਥੋੜ ਨਾ ਪਾਵੇ ਤੇ ਆਪਣੇ ਖਜ਼ਾਨਿਆਂ 'ਚੋਂ ਹੀ ਦੇਵੇ। ਇਹ ਸੌਖਾ ਕੰਮ ਨਹੀਂ ਹੈਗਾ ਇਸ ਤਰ੍ਹਾਂ ਵੀਡੀਓ ਬਣਾਉਣੀ, ਖਾਸ ਕਰ ਸਾਡੇ ਮਾਸ਼ਰੇ ਦੇ ਵਿੱਚ। ਤਾਂ ਇਹ ਸਮਝ ਲਓ ਵੀ ਅਖੀਰ ਆ, ਇਸ ਤੋਂ ਅੱਗੇ ਬੰਦਾ ਕੁਛ ਜਾ ਨਹੀਂ ਸਕਦਾ। ਆਪਣਾ ਕਹਿ ਲਓ ਪੂਰਾ ਹੀ ਨੰਗ ਦਿਖਾਉਣ ਵਾਲੀ ਗੱਲ ਆ ਵੀ ਬਸ ਹੁਣ ਜਾਣੀ ਮਜਬੂਰੀ ਦੀ ਇੰਤਹਾ ਕਹਿ ਲਓ ਵੀ ਇਸ ਤੋਂ ਅੱਗੇ ਆਪਾਂ ਐਡੀ ਵੱਡੀ ਮਜਬੂਰੀ ਬਣ ਜਾਂਦੀ ਕਿ ਇਸ ਤੋਂ ਅੱਗੇ ਆਪਾਂ ਹੋਰ ਮਜਬੂਰ ਹੋ ਨਹੀਂ ਸਕਦੇ ਕਿ ਆਪਾਂ ਕਿਸੇ ਦੇ ਸਾਹਮਣੇ ਆਪਣੀ ਵੀਡੀਓ ਬਣਾ ਕੇ ਆਪਣਾ ਜਿਹੜਾ ਪੱਲਾ ਚੱਕ ਕੇ ਢਿੱਡ ਦਿਖਾਈਏ। ਤੇ ਅੱਲਾਹ ਪਾਕ ਸਾਰਿਆਂ ਨੂੰ ਇਸ ਜ਼ਰੂਰਤ ਤੋਂ ਮਹਿਫੂਜ਼ ਰੱਖੇ। ਇਸ ਤਰ੍ਹਾਂ ਦੀਆਂ ਜ਼ਰੂਰਤਾਂ ਅੱਲਾਹ ਪਾਕ ਕਿਸੇ ਨੂੰ ਵੀ ਨਾ ਪਾਵੇ ਜਿਹੜੀਆਂ ਕਿਸੇ ਕੋਲ ਲੈ ਕੇ ਪੂਰੀਆਂ ਕਰਨੀਆਂ ਪੈਣ, ਪਰ ਮਜਬੂਰੀਆਂ ਬਣ ਜਾਂਦੀਆਂ ਕਿਉਂਕਿ ਕੋਈ ਹੋਰ ਹੱਲ ਨਹੀਂ ਹੈਗਾ। ਤੇ ਰੱਬ ਜਿਹੜਾ ਆ ਉਹ ਬੰਦਿਆਂ 'ਚ ਵੱਸਦਾ ਆ ਤੇ ਰੱਬ ਨੇ ਹੀ ਮਿਹਰ ਪਾਣੀ ਆ ਬੰਦਿਆਂ ਦੇ ਦਿਲਾਂ ਵਿੱਚ। ਉਹਨਾਂ ਨੇ ਫਿਰ ਆਪਣਾ ਆਪਣੇ ਬਣਾਏ ਹੋਏ ਜਿਹੜੇ ਰੱਬ ਦੇ ਇਨਸਾਨ ਆ ਉਹਨਾਂ ਦੀ ਹੈਲਪ ਕਰਨੀ ਆ। ਔਰ ਮੈਂ ਸਮਝਦਾ ਕਿ ਬੜੀ ਇਹ ਸਦਕਾ ਜਾਰੀ ਆ, ਇਹਦਾ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਫਾਇਦਾ ਮਿਲੇਗਾ। ਰੱਬ ਰੱਖਾ ਜੀ।